ਭਗਤ ਜੈਦੇਵ ਦੀਆਂ ਯਾਦਾਂ ਨਾਲ ਸਾਂਝ ਪਾਉਣ ਅਸੀਂ ਇੰਡੀਆ ਦੇ ਬੰਗਾਲ ਸੂਬੇ ਦੇ ਸ਼ਹਿਰ ਜੈਦੇਵ ਕੈਂਡੁਲੀ ਗਏ। तेरहवीं सदी ਦੇ ਸੰਤ ਭਗਤ ਜੈਦੇਵ ਦਾ ਜਨਮ ਬੰਗਾਲ ਦੇ ਦੱਖਣੀ ਇਲਾਕੇ ਦੇ ਪਿੰਡ ਕਿੰਦੂ ਬਿਲਵਾ ਵਿੱਚ ਹੋਇਆ ਸੀ, ਜਿਸ ਨੂੰ ਹੁਣ ਜੈਦੇਵ ਕੈਂਡੁਲੀ ਕਹਿੰਦੇ ਹਨ। ਉਹ ਉੱਚ ਕੁਲ ਬ੍ਰਾਹਮਣ ਪਰਿਵਾਰ ਵਿੱਚ ਜਨਮੇ ਸਨ। ਉਹਨਾਂ ਦੇ ਪਿਤਾ ਭੋਜਾ ਦੇਵ ਅਤੇ ਮਾਤਾ ਰਾਧਾ ਦੇਵੀ ਸਨ। ਉਹ ਬਚਪਨ ਵਿੱਚ ਹੀ ਅਨਾਥ ਹੋ ਗਏ ਸਨ। ਆਪਣੇ ਮਾਪਿਆਂ ਦੇ ਵਿਛੋੜੇ ਅਤੇ ਗਮ ਦਾ ਇਜ਼ਹਾਰ ਕਰਨ ਲਈ ਉਹਨਾਂ ਨੇ ਵੈਰਾਗ ਅਤੇ ਨਿਰਲੇਪਤਾ ਦਾ ਕਲਾਮ ਲਿਖਣਾ ਅਤੇ ਗਾਉਣਾ ਸ਼ੁਰੂ ਕਰ ਦਿੱਤਾ। ਪੁਰੀ ਵਿੱਚ ਰਹਿਣ ਦੌਰਾਨ ਇੱਕ ਬ੍ਰਾਹਮਣ ਨੇ ਸੰਤ ਜੈਦੇਵ ਨੂੰ ਆਪਣੀ ਧੀ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ। ਇਹ ਜੋੜ ਵਧੀਆ ਸੰਜੋਗ ਹੋ ਨਿਬੜਿਆ। ਰੂਹਾਨੀਅਤ ਵੱਲ ਝੁਕਾਅ ਵਾਲੇ ਜੈਦੇਵ ਅਤੇ ਉਹਨਾਂ ਦੀ ਬੀਵੀ ਪਦਮਾਵਤੀ ਨੇ ਵਿਆਹੁਤਾ ਦੋਸਤੀ ਦੀ ਮਿਸਾਲ ਪੈਦਾ ਕੀਤੀ। ਦੋਵਾਂ ਦਾ ਝੁਕਾਅ ਸਰਬੱਤ ਦੇ ਭਲੇ ਵਿੱਚ ਸੀ ਅਤੇ ਉਹਨਾਂ ਦੀ ਜੋੜੀ ਨੇ ਰਲ ਸਮਾਜ ਵਿੱਚ ਫੈਲੀ ਨਾ ਇਨਸਾਫੀ ਅਤੇ ਵਿਤਕਰੇ ਨੂੰ ਵੰਗਾਰਿਆ ਅਤੇ ਰਵਾਇਤਾਂ ਖਿਲਾਫ ਬਗਾਵਤ ਕੀਤੀ। ਕੁਦਰਤ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੇ ਅਸੂਲ ਨੂੰ ਪ੍ਰਣਾਏ ਇਸ ਜੋੜੇ ਨੇ ਪੂਰੀ ਸਿਦਕ ਦਿਲੀ ਨਾਲ ਸਤੀ ਪ੍ਰਥਾ ਦੀ ਨਾ ਇਨਸਾਫੀ ਨੂੰ ਵੰਗਾਰਿਆ। ਇਸ ਵਹਿਸ਼ੀ ਪ੍ਰਥਾ ਤਹਿਤ ਪਤਨੀ ਆਪਣੇ ਪਤੀ ਦੀ ਚਿਤਾ ਉੱਤੇ ਜਿਉਂਦੀ ਭਸਮ ਹੋ ਜਾਂਦੀ ਸੀ। ਆਪਣੇ ਰੂਹਾਨੀ ਸੁਨੇਹੇ ਨੂੰ ਫੈਲਾਉਣ ਲਈ ਜੈਦੇਵ ਅਤੇ ਉਹਨਾਂ ਦੀ ਬੀਵੀ ਪਦਮਾਵਤੀ ਨੇ ਸ਼ਾਇਰੀ ਅਤੇ ਸੰਗੀਤ ਨੂੰ ਜ਼ਰੀਆ ਬਣਾਇਆ। ਉਹਨਾਂ ਦੋਵਾਂ ਨੇ ਮਿਲ ਕੇ ਭਗਤੀ ਕਲਾਮ ਦਾ ਗਾਇਨ ਕੀਤਾ। ਪਦਾਰਥਵਾਦ ਤੋਂ ਨਿਰਲੇਪ ਭਗਤ ਜੈਦੇਵ ਨੇ ਅਧਿਆਤਮਿਕ ਅਵਸਥਾ ਪ੍ਰਾਪਤ ਕੀਤੀ, ਜਿੱਥੇ ਸਾਧਕ ਅਤੇ ਸਰਵ ਵਿਆਪਕ ਵਿੱਚ ਕੋਈ ਭੇਦ ਨਹੀਂ ਹੁੰਦਾ। ਜਯੋ ਜਯੋ ਜੈ ਦੇਵੋ ਜਯੋ ਜਯੋ ਪਦਾਵਤੀ। ਅਸੀਂ ਭਗਤ ਜੈਦੇਵ ਦੀ ਯਾਦ ਵਿੱਚ ਬਣੇ ਰਾਧਾ ਬਿਨੋਦ ਮੰਦਿਰ ਗਏ। ਇਸ ਮੰਦਿਰ ਵਿੱਚ ਬਾਉਲ ਅਤੇ ਫਕੀਰ ਆਉਂਦੇ ਹਨ ਅਤੇ ਭਗਤ ਜੈਦੇਵ ਦੇ ਰਹੱਸਵਾਦੀ ਗੀਤਾਂ ਦਾ ਗਾਇਨ ਕਰਦੇ ਹਨ। বসে সে কেন্দুলির শ্মশানে লিখলেন গ্রন্থ গীত গোবিন্দ নামে। দেহি পদ লিখি কেমনে, দেহি পদ লিখি কেমনে, জগৎ গুরু হন জয়গুরু। আমি সাধুচরণ দাস, কাঙাল খেপা। জয়দেব যে গীত গোবিন্দটা লিখেছেন, উনি ওই গীত গোবিন্দ রচনা করেছেন এবং জয়দেবের কবি জয়দেবের যে বিচারধারা এবং গুরু নানকজির যে বিচারধারা অনেকটা একই রকম মেল, যার জন্যই ওদেরকে বন্ধুত্বভাবে যেগুলো বলা যায়। ভেবে দিজ কাশীনাথে ওই প্রসাদ দাও রাধার শ্যামকে, আবার বীরভূমে কেন্দুলি গ্রামে, বীরভূমে কেন্দুলি গ্রামে অজয়ের ফুল ਭਗਤ ਜੈਦੇਵ ਆਪਣੀ ਲੈਮਈ ਕਲਾਮ ਗੀਤ ਗੋਬਿੰਦਾ ਲਈ ਮਸ਼ਹੂਰ ਹੋਏ, ਜਿਸ ਵਿੱਚ ਉਹਨਾਂ ਨੇ ਮਨੁੱਖੀ ਅਹਿਸਾਸ ਦਾ ਰਮਜ਼ਮਈ ਬਿਆਨੀਆ ਦਿੱਤਾ ਹੈ, ਜਿਸ ਵਿੱਚ ਉਹਨਾਂ ਨੇ ਕ੍ਰਿਸ਼ਨ ਦੇ ਪਿਆਰ, ਵਫਾ, ਸਮਰਪਣ, ਕਾਮਨਾ, ਦਗੇ ਅਤੇ ਆਖਰ ਆਪਣੀ ਪਿਆਰੀ ਰਾਧਾ ਕੋਲ ਵਾਪਸ ਪਰਤਣ ਦੀ ਕਥਾ ਕੀਤੀ ਹੈ। ਰਮਜ਼ ਵਜੋਂ ਇਹ ਮਨੁੱਖੀ ਰੂਹ ਦੀ ਨੁਮਾਇੰਦਗੀ ਕਰਦੀ ਹੈ। ਤਸ਼ਬੀਹ ਪੱਖੋਂ ਇਹ ਮਨੁੱਖੀ ਮਨ ਦੇ ਦੁਵਿਧਾ ਨਾਲ ਦੋਚਾਰ ਹੋਣ ਦੀ ਕਹਾਣੀ ਹੈ, ਜੋ ਸਿਰਜਣਹਾਰ ਦੀ ਸੱਚੀ ਤਾਬੇਦਾਰੀ ਤੋਂ ਗੁੰਮਰਾਹ ਹੋ ਜਾਂਦੀ ਹੈ, ਪਰ ਆਖਰ ਨੂੰ ਪਰਤ ਆਉਂਦੀ ਹੈ ਅਤੇ ਜੇਤੂ ਹੁੰਦੀ ਹੈ। ਆਖਰ ਹਾਜ਼ਰਾ ਹਜ਼ੂਰ ਵਿੱਚ ਰਮ ਜਾਂਦੀ ਹੈ।
अरद को अरदया शरद को शरदया सलल को सलल समान आया बदत जयदेव जयदेव को रमया रम निर्वाण लिवलीन पाया। ਸੰਤ ਜੈਦੇਵ ਉਸ ਇੱਕ ਨਾਲ ਇਤਫਾਕ ਦੀ ਪ੍ਰੇਰਣਾ ਦਿੰਦੇ ਹਨ ਜਿਸ ਦਾ ਵਾਸਾ ਸਾਡੇ ਅੰਦਰ ਅਤੇ ਬਾਹਰ ਵੀ ਹੈ। কয়েকটা বাণী জয়দেবের গুরু নানকের বইয়ে লেখা আছে, যার জন্য শিখ ধর্মরা খুব ভগৎ জয়দেবজিকে খুব মানেন। এই হচ্ছে জয়দেবের, এটা ছিল জয়দেবের জন্মস্থান। ਗੁਰੂ ਨਾਨਕ ਅਤੇ ਭਗਤ ਜੈਦੇਵ ਦਾ ਕੋਈ ਮੇਲ ਨਹੀਂ ਹੋਇਆ, ਪਰ ਉਹਨਾਂ ਦੇ ਵਹਿਦਤ ਦਾ ਫਲਸਫਾ ਅਤੇ ਔਰਤਾਂ ਦੇ ਅਖਤਿਆਰ ਬਾਰੇ ਸੋਚ ਸਾਂਝੀ ਹੈ। ਭਗਤ ਜੈਦੇਵ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ਬੰਗਾਲ ਦੇ ਇਸ ਇਲਾਕੇ ਦੀ ਪਾਲ ਬਿਰਾਦਰੀ ਦੇਵੀ ਦੇਵਤਿਆਂ ਦੀਆਂ ਮਿੱਟੀ ਦੀਆਂ ਮੂਰਤੀਆਂ ਬਣਾਉਣ ਲਈ ਜਾਣੀ ਜਾਂਦੀ ਹੈ। ਜੈਦੇਵ ਕੇਂਡੁਲੀ ਦੇ ਸਫ਼ਰ ਦੌਰਾਨ ਅਸੀਂ ਦੇਵੀਆਂ ਦੀਆਂ ਬਣ ਰਹੀਆਂ ਮੂਰਤੀਆਂ ਦੇਖੀਆਂ। ਇੰਜ ਜਾਪਦਾ ਹੈ ਕਿ ਇਹ ਬਿਨਾਂ ਸਿਰ ਵਾਲੀਆਂ ਮੂਰਤੀਆਂ ਸਮਾਜ ਵਿੱਚ ਔਰਤਾਂ ਨਾਲ ਹੋ ਰਹੀ ਨਾਇਨਸਾਫੀ ਨੂੰ ਗੁੱਝੇ ਢੰਗ ਨਾਲ ਦਰਸਾਉਂਦੀਆਂ ਹਨ। ਕੁਦਰਤ ਨੇ ਔਰਤ ਨੂੰ ਵੇਲ ਵਾਧਾ ਕਰਨ ਦੀ ਕਾਬਲੀਅਤ ਨਾਲ ਵਰਸਾਇਆ ਹੈ, ਪਰ ਉਹ ਸਮਾਜ ਵਿੱਚ ਬਰਾਬਰੀ ਦੇ ਰੁਤਬੇ ਤੋਂ ਵਾਂਝੀ ਹੈ। ਮੈਨੂੰ ਲੱਗਦਾ ਹੈ ਕਿ ਬਿਨਾਂ ਸਿਰ ਵਾਲੀਆਂ ਮੂਰਤੀਆਂ ਇਹ ਇਜ਼ਹਾਰ ਕਰਦੀਆਂ ਹਨ ਕਿ ਔਰਤਾਂ ਦੀ ਆਪਣੀ ਰਾਏ ਪੇਸ਼ ਕਰਨ ਦੀ ਤਾਕਤ ਖਤਮ ਕਰ ਦਿੱਤੀ ਗਈ ਹੈ। ਸੰਤ ਜੈਦੇਵ ਅਤੇ ਗੁਰੂ ਨਾਨਕ ਨੇ ਔਰਤਾਂ ਦੇ ਹਕੂਕ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਵਾਜ਼ ਬੁਲੰਦ ਕੀਤੀ। ਗੁਰੂ ਨਾਨਕ ਨੇ ਫਰਮਾਇਆ ਕਿ ਔਰਤਾਂ ਅਗਲੀਆਂ ਪੀੜ੍ਹੀਆਂ ਨੂੰ ਜਨਮ ਦਿੰਦੀ ਹੈ, ਗੁਣੀ ਜੀਆਂ ਨੂੰ ਪੈਦਾ ਕਰਦੀ ਹੈ ਅਤੇ ਸਮਾਜ ਵਿੱਚ ਹਰ ਪੱਖੋਂ ਅਹਿਮ ਹਕੀਕੀ ਹਿੱਸਾ ਪਾਉਂਦੀ ਹੈ, ਤਾਂ ਫਿਰ ਉਸ ਨਾਲ ਵਿਤਕਰਾ ਕਿਉਂ ਹੁੰਦਾ ਹੈ? ਪੰਡ ਜੰਮੀਏ ਪੰਡ ਨਿੰਮੀਏ ਪੰਡ ਮੰਗਣ ਵੇ ਆਹੋ ਪੰਡੋ ਹੋਵੇ ਦੋਸਤੀ ਪੰਡੋ ਚਲੇ ਰਾਹੋ ਪੰਡ ਮੁਆ ਪੰਡ ਪਾਲੀਏ ਪੰਡ ਹੋਵੇ ਬੰਦਾਨ ਸੋ ਕਿਉ ਮੰਦਾ ਕੀਏ ਜਿਤ ਜਮੈ ਰਾਜਾਨ।